ਕੈਲੀਫੋਰਨੀਆ ਨੇ ਫਲੇਵਰ ਟੋਬੈਕੋ ਪ੍ਰੋਡਕਟਸ ਨੂੰ ਬੈਨ ਕਰ ਦਿੱਤਾ ਹੈ। ਸੋ ਜਿਹੜੇ ਆਪਣੇ ਪੰਜਾਬੀਆਂ ਦੇ ਬਹੁਤ ਵੱਡੇ ਸਟੋਰ ਹੈਗੇ ਆ, ਜੀ ਲਿਕਰ ਸਟੋਰ, ਗਰੋਸਰੀ ਸਟੋਰਸ, ਸੋ ਉਹਨਾਂ ਨੂੰ ਬੜੇ ਧਿਆਨ ਹਿੱਤ ਇਹ ਪ੍ਰੋਪੋਜੀਸ਼ਨ ਸੀਗੀ, ਜਿਹਦੇ ਮੁਤਾਬਕ ਕੈਲੀਫੋਰਨੀਆ ਨੇ ਮੈਜੋਰਟੀ ਦੇ ਵਿੱਚ ਫਲੇਵਰ ਟੋਬੈਕੋ ਪ੍ਰੋਡਕਟਸ ਨੂੰ ਬੈਨ ਕਰ ਦਿੱਤਾ ਹੈਗਾ ਆ। ਇਹ ਆਲਰੇਡੀ ਥੋੜੀਆਂ ਸਟੇਟਸ ਦੇ ਵਿੱਚ ਬੈਨ ਆ, ਰੋਡ ਆਈਲੈਂਡ, ਨਿਊ ਜਰਸੀ ਤੇ ਮੈਸਾਚੂਸੇਟਸ ਦੇ ਵਿੱਚ, ਪਰ ਹੁਣ ਕੈਲੀਫੋਰਨੀਆ ਵੀ ਇਹਦੇ ਵਿੱਚ ਹੋਊਗਾ। 84% ਜੋ ਯੰਗ ਲੋਕ ਆ ਉਹ ਵੇਪ ਯੂਜ਼ ਕਰਦੇ ਆ। ਸੋ ਇਸ ਨੂੰ ਇਹ ਜੋ ਨਵਾਂ ਸਰਵੇ ਆਇਆ ਸੀ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਦਾ, ਉਹਨਾਂ ਨੇ ਇਹ ਦੱਸਿਆ ਹੈਗਾ। ਤੇ ਕੈਲੀਫੋਰਨੀਆ ਬੈਨ ਆਊਟਲਾ ਕਰ ਦਊਗਾ ਸਿਗਰੇਟਸ ਮੈਥਡ ਵਿੱਚ ਫੈਡਰਲ ਰੈਗੂਲੇਟਰਸ ਹੈਵ ਪ੍ਰਪੋਜ਼ ਬੈਨਿੰਗ ਨੇਸ਼ਨ ਵਾਈਡ। ਸੋ ਖਾਸ ਕਰਕੇ ਜੋ ਵੇਪਿੰਗ ਹੁੰਦੀ ਆ ਉਸ ਨੂੰ ਲੈ ਕੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਪੁਲਿਸ ਉਸ ਬੰਦੇ ਦੀ ਭਾਲ ਕਰ ਰਹੀ ਹੈ, ਉਸ ਡਰਾਈਵਰ ਦੀ ਭਾਲ ਕਰ ਰਹੀ ਹੈ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਇੱਕ ਨਾਰਥ ਫ੍ਰੈਜ਼ਨੋ ਦੇ ਵਿੱਚ ਜਿਹੜਾ ਸੜਕ ਹਾਦਸਾ ਵਾਪਰਿਆ, ਜਿਹਦੇ ਵਿੱਚ ਇੱਕ ਪੈਦਲ ਚਾਲਕ ਨੂੰ ਜਿਹੜੀ ਫੇਟ ਮਾਰ ਕੇ ਭੱਜਿਆ ਤੇ ਉਹਦੀ ਜਿਹੜੀ ਮੌਤ ਹੋਈ ਹੈ। ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਉਸ ਬੰਦੇ ਦੀ ਭਾਲ ਹੈ। ਪੁਲਿਸ ਨੇ ਜਿਹੜੇ ਜਾਂਚ ਕਰ ਰਹੇ ਨੇ ਇਨਵੈਸਟੀਗੇਟਰਸ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ 41 ਸਾਲਾ ਜਿਹੜਾ ਉਹ ਦੱਸਿਆ ਗਿਆ ਕੋਲਿਨ ਵੋਪਸ, ਉਹ ਤੁਰ ਰਿਹਾ ਸੀ ਸੜਕ ਦੇ ਤੇ ਇਹ ਇਲਾਕਾ ਸੀਗਾ ਬਲੈਕਸਟੋਨ ਤੇ ਹਾਲੈਂਡ ਵਾਲਾ, ਜਿੱਥੇ ਐਸ਼ਲਨ ਨਾਰਥ ਆਫ ਐਸ਼ਲਨ ਦੱਸਿਆ ਗਿਆ। ਇਹ 5:30 ਵਜੇ ਦੀ ਗੱਲ ਹੈ। ਤੇ ਇੱਕ ਬੰਦਾ ਜਿਹੜਾ ਕਿ ਇੱਕ ਵੈਨ ਨੂੰ ਡਰਾਈਵ ਕਰ ਰਿਹਾ ਸੀ, ਉਹਨੇ ਇਸ ਪੈਦਲ ਚੱਲ ਰਹੇ ਬੰਦੇ ਨੂੰ, ਜਿਹਦਾ ਨਾਮ ਦੱਸਿਆ ਗਿਆ ਕੋਲਿਨ ਵੋਪਸ, ਉਹਨੂੰ ਹਿੱਟ ਕੀਤਾ ਤੇ ਜਿਹੜਾ ਉਸ ਤੋਂ ਬਾਅਦ ਹਿੱਟ ਕਰਨ ਤੋਂ ਬਾਅਦ ਉਹਨੂੰ ਟੱਕਰ ਮਾਰ ਦਿੱਤੀ ਤੇ ਇਹ ਦੂਰ ਜਾ ਕੇ ਡਿੱਗ ਪਿਆ ਸੀਗਾ। ਤੇ ਉਸ ਤੋਂ ਬਾਅਦ ਇਹਨੂੰ ਸੱਟਾਂ ਲੱਗੀਆਂ ਬੰਦੇ ਨੂੰ। ਤੇ ਹੁਣ ਪੁਲਿਸ ਜਿਹੜੀ ਇਸ ਹਾਦਸੇ ਦੇ ਵਿੱਚ ਲੋਕਾਂ ਨੂੰ ਕਹਿ ਰਹੀ ਹੈ, ਜਾਂ ਜਿਹੜੇ ਨੇੜੇ ਤੇੜੇ ਦੇ ਕੈਮਰਾਜ਼ ਨੇ ਉਹਨਾਂ ਦੀ ਫੁਟੇਜ ਜਿਹੜੀ ਉਹ ਖੰਗਾਲੀ ਜਾ ਰਹੀ ਹੈ। ਤੇ ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਸਾਡੀ ਜਿਹੜੀ ਮਦਦ ਕਰੋ। ਇਹ ਜਿਹੜਾ 41 ਸਾਲਾ ਕੋਲਿਨ ਵੋਪਸ ਆ, ਇਹ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਜਦੋਂ ਇਹਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਤੋਂ ਬਾਅਦ ਇਹਦੀ ਜਿਹੜੀ ਉੱਥੇ ਜਾ ਕੇ ਡੈਥ ਹੋ ਗਈ ਆ।